ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਭਰਪੂਰ ਸਵਾਗਤ ਹੈ। ਜਿਸ ਤਰ੍ਹਾਂ ਕਿ ਪਹਿਲੇ ਸਮੇਂ ਵਿੱਚ ਪਹਿਲਾ ਅਹਿਮ ਇਸ਼ੂ ਸੀ ਉਹ ਇਹ ਸੀ ਕਿ ਪੰਜਾਬ ਕਸ਼ਮੀਰੀਆਂ ਦੇ ਹੱਕ ਵਿੱਚ ਨਿਤਰਿਆ, ਕੀਤੇ ਵਿਰੋਧ ਪ੍ਰਦਰਸ਼ਨ, ਧਰਨੇ ਦਿੱਤੇ ਅਤੇ ਮੋਦੀ ਦੇ ਪੁਤਲੇ ਫੂਕੇ। ਸੋ ਇਸ ਉੱਪਰ ਡਾਕਟਰ ਸਾਹਿਬ ਨੇ ਬਹੁਤ ਹੀ ਵਧੀਆ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਨੇ। ਹੁਣ ਜੋ ਅੱਜ ਦਾ ਸੈਕਿੰਡ ਵਾਲਾ ਇਸ਼ੂ ਹੈ ਉਸ ਉੱਪਰ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਦੇ ਹਾਂ। ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਥੈਂਕ ਯੂ ਸੋ ਮਚ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो अक्सर मैं वो फ्रीलैंसर मिलन कुंद्रा जिस दे लफज हर उस स्ट्रगलिंग सिविलाइजेशन दे लोग ਜਾਂ ਕੌਮਾਂ ਦੇ ਲੋਕ ਕੋਟ ਕਰਦੇ ਨੇ ਜਿਨ੍ਹਾਂ ਨੂੰ ਵੱਡੀ ਸਿਵਲਾਈਜੇਸ਼ਨ ਜਾਂ ਵੱਡੀ ਕੌਮ ਜਾਂ ਤਾਕਤਵਰ ਦੁਸ਼ਮਣ ਉਹਨਾਂ ਦੀ ਹੋਂਦ ਨੂੰ ਮਿਟਾਉਣਾ ਚਾਹੁੰਦਾ ਹੈ। ਔਰ ਉਸ 'ਚ ਮਿਲਾਨ ਕੁੰਦਰਾ ਦਾ ਇਹ ਕਹਿਣਾ ਹੈ ਦਾ ਫਸਟ ਸਟੈਪ towards liquidation of a people is to destroy its books, its culture, its history. Then have somebody to write new books, invent new culture, create new history. Before long, those people will forget that what they were and what they are. ਹੁਣ ਜ਼ਾਹਰ ਹੈ ਕਿ ਅਸੀਂ 15 ਅਗਸਤ 1947 ਨੂੰ ਆਪਣੀ ਬੇਵਕੂਫ ਅਹਿਮਕ ਘੱਟ ਅਕਲ ਲੀਡਰਸ਼ਿਪ ਦੀ ਬਦੌਲਤ ਹਿੰਦੂ ਭਾਰਤ ਦੀ ਅਕਸਰੀਅਤ ਦੇ ਵਿੱਚ ਫਸ ਗਏ। ਕ੍ਰਿਮੀਨਲ ਟ੍ਰਾਈਬ ਤਾਂ ਉਹਨਾਂ ਨੇ ਸਾਨੂੰ 3 ਮਹੀਨੇ ਦੇ ਵਿੱਚ ਹੀ ਐਲਾਨ ਦਿੱਤਾ 10 ਅਕਤੂਬਰ 1947 ਤੋਂ ਬਾਅਦ। ਔਰ ਫਿਰ ਜਦੋਂ ਇਸ ਹਿੰਦੂਤਵਾ ਦੈਂਤ ਨੇ ਮਿੱਥਿਆ ਹੋਇਆ ਸੀ, ਕਾਇਦੇ ਆਜ਼ਮ ਸਿਆਣਪ ਦੇ ਨਾਲ ਆਪਣੇ ਇੱਕ ਵੱਡੇ ਹਿੱਸੇ ਨੂੰ ਕੱਢ ਕੇ ਲੈ ਗਏ ਇਹਨਾਂ ਦੇ ਚੁੰਗਲ ਚੋਂ, ਪਾਕਿਸਤਾਨ ਬਣ ਗਿਆ। ਲੇਕਿਨ ਇਹ ਅਸੀਂ ਫਸ ਗਏ। ਅਕਸਰੀਅਤ ਸੀ ਕਨਸਟੀਟਿਊਸ਼ਨ ਬਣਾਉਣ ਦਾ ਵੀ, ਇਹਨਾਂ ਨੇ ਸਾਨੂੰ ਆਰਟੀਕਲ 25(b) ਦੇ ਥੱਲੇ ਜਿਹੜਾ ਉਹ ਹਿੰਦੂ ਬਣਾ ਦਿੱਤਾ ਬੋਧੀਆਂ ਜੈਨੀਆਂ ਵਾਂਗ। ਫਿਰ 1950 ਚ ਰੀਆਰਗੇਨਾਈਜੇਸ਼ਨ ਆਫ ਸਟੇਟਸ ਦੀ ਗੱਲ ਆਈ, ਜਿਹੜਾ ਕਾਂਗਰਸ ਦਾ ਪ੍ਰੋਮਿਸ ਸੀ ਕਿ ਬੋਲੀ ਦੇ ਆਧਾਰ ਤੇ, ਜ਼ਬਾਨ ਦੇ ਆਧਾਰ ਦੇ ਉੱਤੇ ਭਾਰਤ ਦੇ ਵਿੱਚ ਜਿਹੜੇ ਸੂਬੇ ਨੇ ਉਹ ਬਣਾਏ ਜਾਣਗੇ। ਸੋ ਅਸੀਂ ਦੇਖਦੇ ਹਾਂ ਕਿ ਬੰਬਈ ਨੂੰ 2 ਸੂਬਿਆਂ 'ਚ ਤੋੜਿਆ ਗਿਆ। ਗੁਜਰਾਤੀ ਸਪੀਕਿੰਗ ਲੋਕ ਗੁਜਰਾਤ 'ਚ ਆਏ, ਮਰਾਠੀ ਸਪੀਕਿੰਗ ਮਹਾਰਾਸ਼ਟਰ 'ਚ ਆਏ। ਹੈਦਰਾਬਾਦ ਰਿਆਸਤ ਜਿਸ ਨੂੰ ਇਹਨਾਂ ਨੇ ਜ਼ਬਰਦਸਤੀ ਕਬਜ਼ਾ ਕਰਕੇ ਫੌਜ ਭੇਜ ਕੇ 30,000 ਤੋਂ ਜ਼ਿਆਦਾ ਮੁਸਲਮਾਨ ਹੈਦਰਾਬਾਦੀ ਮਾਰ ਕੇ ਕਬਜ਼ਾ ਕੀਤਾ, ਉਹਦੇ 'ਚੋਂ ਅਸੀਂ ਦੇਖਦੇ ਹਾਂ ਕਿ ਕਰਨਾਟਕਾ ਵੀ ਨਿਕਲਿਆ, ਆਂਧਰਾ ਵੀ ਨਿਕਲਿਆ, ਕੁਛ ਹਿੱਸਾ ਉਹਦਾ ਮਹਾਰਾਸ਼ਟਰ ਨੂੰ ਵੀ ਦਿੱਤਾ। ਇਸੇ ਤਰ੍ਹਾਂ ਇੱਧਰ ਜਿਹੜੇ ਯੂਪੀ ਸੀਪੀ ਸਟੇਟਾਂ ਸੀ, ਰਾਜਪੂਤਾਨਾ ਸੀ, ਇਹਦੇ 'ਚੋਂ ਅਸੀਂ ਦੇਖਦੇ ਹਾਂ ਕਿ ਕਿਵੇਂ ਇਹਨਾਂ ਨੇ ਹਿੰਦੀ ਭਾਸ਼ੀ ਔਰ ਫਿਰ ਜਿਹੜਾ ਰਾਜਸਥਾਨ ਇੱਕ ਅੱਡ ਸੂਬਾ ਬਣਾਇਆ। ਔਰ ਇਸ ਸਾਊਥ ਦੇ ਵਿੱਚ ਜਿਹੜੀ ਮਦਰਾਸ ਜਿਹੜੀ ਆ ਉਹਨਾਂ ਦੀ ਸਟੇਟ ਸੀ ਅੰਗਰੇਜ਼ਾਂ ਦੇ ਜ਼ਮਾਨੇ 'ਚ, ਉਹਦੇ 'ਚੋਂ ਕਿਵੇਂ ਤਮਿਲਨਾਡੂ ਕ੍ਰੀਏਟ ਕੀਤਾ, ਉਹਦੇ 'ਚੋਂ ਕੇਰਲਾ ਅੱਡ ਕੱਢਿਆ ਔਰ ਤਮਿਲ ਔਰ ਤੇਲਗੂ ਸਪੀਕਿੰਗ ਜਿਹੜੇ ਨੇ ਇਹ ਅੱਡ। ਸੋ ਇਸ ਤਰ੍ਹਾਂ ਜਦੋਂ ਪੰਜਾਬ ਦੇ ਵਿੱਚ ਇਹ ਮੰਗ ਕੀਤੀ ਗਈ ਔਰ ਜ਼ਾਹਰ ਹੈ ਕਿ ਪੰਜਾਬ ਦੇ ਵਿੱਚ ਭਾਵੇਂ ਸਿੱਖ ਉਸ ਵੇਲੇ ਮਾਈਨੋਰਿਟੀ ਦੇ ਵਿੱਚ ਸਨ, ਈਵਨ ਇੰਡੀਅਨ ਆਕੂਪਾਈਡ ਪੰਜਾਬ 'ਚ ਵੀ, ਕਿਉਂਕਿ ਪੈਪਸੂ ਇੱਕ ਵੱਖਰੀ ਸਟੇਟ ਸੀ, ਲੇਕਿਨ ਇਹਨੂੰ ਫੌਰਨ ਰਿਜੈਕਟ ਕਰ ਦਿੱਤਾ ਗਿਆ। ਔਰ ਜਿਹੜਾ ਆਰਗੂਮੈਂਟ ਦਿੱਤਾ ਗਿਆ ਉਹਦੇ ਜਿਵੇਂ ਸਭ ਤੋਂ ਵੱਡਾ ਗੁਨਾਹ ਤਾਂ ਪਹਿਲਾਂ ਪੰਜਾਬ ਦੇ ਹਿੰਦੂਆਂ ਨੇ ਕੀਤਾ ਪਹਿਲੀ ਸੈਂਸਸ 1951 ਦੇ ਵਿੱਚ, ਜਿਹਦੇ 'ਚ ਕਿ ਉਹਨਾਂ ਨੇ ਆਪਣੀ ਲੈਂਗੁਏਜ ਹਿੰਦੀ ਲਿਖਾਈ। ਔਰ ਜਦੋਂ ਇਹ ਆਰਗੂਮੈਂਟ ਦਿੱਤਾ ਗਿਆ ਸਿੱਖਾਂ ਵੱਲੋਂ, ਅਕਾਲੀ ਦਲ ਨੇ ਐਜੀਟੇਸ਼ਨ ਸ਼ੁਰੂ ਕੀਤੀ ਕਿ ਵੀ ਬਾਕੀ ਭਾਰਤ ਦੇ ਸੂਬਿਆਂ 'ਚ ਤਮਿਲ, ਤੇਲਗੂ, ਕੰਨੜ, ਮਲਿਆਲਮ, ਮਰਾਠੀ, ਗੁਜਰਾਤੀ, ਹਿੰਦੀ ਇਹਨਾਂ ਜ਼ਬਾਨਾਂ ਤੇ ਬੇਸਡ ਸੂਬੇ ਬਣ ਗਏ ਨੇ ਤੇ ਪੰਜਾਬੀ ਜ਼ਬਾਨ ਤੇ ਕਿਉਂ ਨਹੀਂ? ਤੇ ਫਿਰ ਜਿਹੜਾ ਆਰਗੂਮੈਂਟ ਵਾਪਸ ਮਿਲਿਆ, ये तो गंवारों की भाषा है, लैंग्वेज ऑफ द इलिटरेट। और ਇਹਦੇ ਲਈ ਸਿੱਖਾਂ ਨੂੰ ਮੋਰਚੇ ਲਾਣੇ ਪਏ। 57,000 ਤੋਂ ਜ਼ਿਆਦਾ ਸਿੱਖਾਂ ਨੇ ਗ੍ਰਿਫਤਾਰੀਆਂ ਦਿੱਤੀਆਂ। ਬਠਿੰਡਾ ਜੇਲ੍ਹ ਦੇ ਵਿੱਚ ਵੀ ਗੋਲੀ ਚਲਾਈ ਗਈ। ਪੰਜਾਬੀ ਸੂਬਾ ਜ਼ਿੰਦਾਬਾਦ ਕਹਿਣ ਦੇ ਉੱਤੇ ਪਾਬੰਦੀ ਲੱਗੀ। ਇਹ ਸਾਰੀਆਂ ਗ੍ਰਿਫਤਾਰੀਆਂ ਉਸ ਦੇ ਥੱਲੇ। ਔਰ 1950 ਦੇ ਨੇੜੇ ਤੇੜੇ ਤੋਂ ਲੈ ਕੇ 1966 ਤੱਕ 16 ਸਾਲ ਬਾਅਦ ਪੰਜਾਬੀ ਸੂਬੇ ਦੀ ਮੰਗ ਨੂੰ ਤਸਲੀਮ ਕੀਤਾ ਗਿਆ। ਪਰ ਕਿਸ ਨਤੀਜੇ ਦੇ ਨਾਲ? ਪੰਜਾਬ ਦੇ ਰਕਬੇ ਤੋਂ ਵੱਡੇ ਰਕਬੇ ਵਾਲਾ ਹਰਿਆਣਾ ਬਣਾ ਦਿੱਤਾ ਗਿਆ ਪੰਜਾਬ ਚੋਂ ਕੱਢ ਕੇ। ਉਸ ਤੋਂ ਵੀ ਵੱਡਾ ਰਕਬਾ ਹਿਮਾਚਲ ਨਾਂ ਦੀ ਜਿਹੜੀ ਕੋਈ ਸਟੇਟ ਨਹੀਂ ਸੀ ਐਗਜ਼ਿਸਟ ਕਰਦੀ, ਇੱਕ ਯੂਨੀਅਨ ਟੈਰੀਟਰੀ ਸ਼ਿਮਲਾ ਔਰ ਉਹਦੇ ਆਲੇ ਦੁਆਲੇ ਸੀ, ਉਹਨੂੰ ਇੱਕ ਫੁੱਲ ਫਲੈਜ ਸਟੇਟ ਬਣਾ ਦਿੱਤਾ ਗਿਆ। ਔਰ ਅੱਜ ਵੀ ਹਿਮਾਚਲ ਦਾ ਰਕਬਾ ਪੰਜਾਬ ਨਾਲੋਂ ਜ਼ਿਆਦਾ ਹੈ।
ਹੁਣ ਇਸ ਸਾਰੇ ਚੋਂ ਵੀ ਉਸ ਪੰਜਾਬ ਦੇ ਪਾਣੀ ਖੋਹ ਲਏ, ਚੰਡੀਗੜ੍ਹ ਖੋਹ ਲਿਆ। ਫਿਰ ਜਦੋਂ ਪੰਜਾਬੀ ਨੂੰ ਸਟੇਟ ਲੈਂਗੁਏਜ ਬਣਾਉਣ ਦੀ ਗੱਲ ਆਈ, ਪੰਜਾਬ ਅਸੈਂਬਲੀ ਦੇ ਵਿੱਚ ਲੰਬਾ ਵਕਤ ਲੱਗਾ। ਅਕਾਲੀਆਂ ਦੀ ਹਕੂਮਤ ਬਣਾਉਣਾ ਚਾਹੁੰਦੇ ਸੀ, ਟੁੱਟ ਗਈ ਕਿਉਂਕਿ ਬੀਜੇਪੀ ਨੇ ਮਦਦ ਨਹੀਂ ਕੀਤੀ, ਉਹਨਾਂ ਦੀ ਅਲਾਈਅੰਸ ਪਾਰਟਨਰ ਸੀ। ਲక్ష్మణ ਸਿੰਘ ਗਿੱਲ ਬੇਸ਼ੱਕ 18 ਮਹੀਨੇ ਲਈ ਚੀਫ ਮਿਨਿਸਟਰ ਬਣਿਆ, ਔਰ ਉਸ ਪੀਰੀਅਡ ਦੇ ਵਿੱਚ ਪੰਜਾਬੀ ਨੂੰ ਰਾਜ ਭਾਸ਼ਾ ਕਿ ਭਾਈ ਪੰਜਾਬ ਦੇ ਵਿੱਚ ਜਿਹੜਾ ਸਾਰਾ ਕੰਮ ਹੈ, ਦਫ਼ਤਰਾਂ 'ਚ, ਅਦਾਲਤਾਂ 'ਚ, ਸਕੂਲਾਂ, ਜਿਹੜੀ ਮਦਰ ਟੰਗ ਹੈ ਪਹਿਲੀ ਕਲਾਸ ਤੋਂ ਉਹ ਪੰਜਾਬੀ ਹੋਏਗੀ। ਫਿਰ ਤੀਸਰੀ ਚੌਥੀ 'ਚ ਤੁਹਾਡੀ ਨੈਸ਼ਨਲ ਲੈਂਗੁਏਜ, ਟਰਾਈ ਲੈਂਗੁਏਜ ਫਾਰਮੂਲਾ, 6ਵੀਂ ਦੇ ਵਿੱਚ ਜਿਹੜੀ ਸੀ ਅੰਗਰੇਜ਼ੀ ਐਜ਼ ਏ ਲਿੰਕ ਲੈਂਗੁਏਜ। ਹੁਣ ਇਹਦੇ ਬਾਵਜੂਦ ਪੰਜਾਬੀ ਸੂਬਾ ਬਣਿਆ ਵੀ 50 ਸਾਲ ਹੋ ਗਏ ਨੇ। ਬਿਲਕੁਲ ਕਿੰਨੀ ਕੁ ਲਾਗੂ ਹੈ? ਹਾਲਾਂਕਿ ਜਦੋਂ ਇੱਕ ਜੁਝਾਰੂਆਂ ਦਾ ਜ਼ੋਰ ਸੀ ਖਾਲਿਸਤਾਨ ਦੀ ਲਹਿਰ ਦਾ ਪੂਰਾ, ਉਦੋਂ ਇੱਕ 18 ਪੁਆਇੰਟ ਦਾ ਜਿਹੜਾ ਉਹ ਸਰਕੂਲਰ ਕੀਤਾ ਸੀ। ਫਿਰ ਕਾਰਾਂ ਦੇ ਵੀ ਨੰਬਰ ਪਲੇਟਾਂ ਪੰਜਾਬੀ 'ਚ ਸੀ, ਦਫ਼ਤਰਾਂ 'ਚ ਵੀ ਟਾਈਪਰਾਈਟਰ ਵੀ ਪੰਜਾਬੀ 'ਚ ਆ ਗਏ ਸੀ, ਮੀਲ ਪੱਥਰ ਵੀ ਪੰਜਾਬੀ 'ਚ ਲਿਖੇ ਹੁੰਦੇ ਸੀ। ਲੇਕਿਨ ਹੁਣ ਫੇਰ ਬੈਕ ਨਾ ਸਿਰਫ ਉੱਥੇ ਹੈ, ਔਰ ਜਿਹੜੀ ਘਟਨਾ ਕਰਕੇ ਅੱਜ ਮੈਂ ਇਸ ਟੌਪਿਕ ਨੂੰ ਚੁਣਿਆ, ਭਾਵੇਂ ਕਿ ਇਹ ਘਟਨਾ 4 ਦਿਨ ਪੁਰਾਣੀ ਹੈ, ਲੇਕਿਨ ਇਹਦੀਆਂ ਰੈਮੀਫਿਕੇਸ਼ਨਸ 13 ਤਰੀਕ ਨੂੰ ਇਹਨਾਂ ਨੇ ਹਿੰਦੀ ਭਾਸ਼ਾ ਡੇ ਐਲਾਨਿਆ ਹੋਇਆ ਸੀ। ਜਿੱਦਣ ਅਮਿਤ ਸ਼ਾਹ ਨੇ ਟਵੀਟ ਕਰਕੇ ਕਿਹਾ ਜੀ ਕਿ ਅਸੀਂ ਸਾਰੇ ਭਾਰਤ ਦੇ ਵਿੱਚ ਹਿੰਦੀ ਲਾਗੂ ਕਰਾਂਗੇ ਔਰ ਇਹ ਰਾਸ਼ਟਰੀ ਜ਼ਬਾਨ, ਔਰ ਦੂਜਾ ਨਾਲ ਦੀ ਨਾਲ ਤਮਿਲਨਾਡੂ 'ਚ ਪ੍ਰੋਟੈਸਟ ਹੋ ਗਿਆ। ਈਵਨ ਕਰਨਾਟਕਾ ਜਿੱਥੇ ਇਹਨਾਂ ਦੀ ਆਪਣੀ ਹਕੂਮਤ ਹੈ, ਯਾਦੂਰੱਪਾ ਨੇ ਕਿਹਾ ਕਿ ਜੀ ਸਾਨੂੰ ਸਭ ਤੋਂ ਪਹਿਲਾਂ ਆਪਣੀ ਜ਼ਬਾਨ ਕਨਾਡਾ ਹੈ। ਔਰ ਸਟਾਲਿਨ ਤਮਿਲਨਾਡੂ DMK ਨੇ ਤਾਂ ਕਿਹਾ ਕਿ ਅਸੀਂ ਦੇਸ਼ ਟੁੱਟ ਜਾਏਗਾ ਫਿਰ ਜੇ ਤੁਸੀਂ ਆਪਣੀ ਹਿੰਦੀ ਲਿਆਣੀ ਚਾਹੀ, ਅਸੀਂ ਫਿਰ ਆਪਣੀ ਆਜ਼ਾਦੀ ਵੱਲ ਜਾਵਾਂਗੇ। ਹੁਣ ਇਸ ਸਾਰੇ ਦਾ ਅਸੀਂ ਹਾਲ ਦੇਖਦੇ ਹਾਂ। ਪੰਜਾਬ 'ਚ ਕਾਂਗਰਸ ਦੀ ਹਕੂਮਤ ਹੈ। ਹਾਲਾਂ ਜਿਹੜੀ ਅਸੀਂ ਜਦੋਂ ਅਮਰਿੰਦਰ ਨੂੰ ਹਿੰਦੂਤਵਾ ਸ਼ੋ ਬॉय ਕਹਿੰਦੇ, ਐਵੇਂ ਨਹੀਂ ਕਹਿੰਦੇ। ਹੁਣ ਹਿੰਦੀ ਦਿਵਸ ਜਿਹੜਾ ਹੈ ਉਹ ਐਲਾਨ ਰਹੇ ਨੇ ਆਪਣਾ। ਪੰਜਾਬ ਜਦੋਂ ਪੰਜਾਬੀ ਦਿਵਸ ਹੁੰਦਾ ਹੈ, ਈਵਨ ਪੰਜਾਬੀ ਸੂਬਾ ਡੇ ਹੁੰਦਾ, ਅਮਰਿੰਦਰ ਸਿੰਘ ਪਾਰਟਿਸਿਪੇਟ ਨਹੀਂ ਕਰਦਾ। ਉਹ ਕਹਿੰਦਾ ਜੀ ਮੈਂ ਤਾਂ ਪੰਜਾਬੀ ਸੂਬਾ ਬਣਾਉਣ ਦੇ ਖਿਲਾਫ ਸੀ। ਲੇਕਿਨ ਭਾਸ਼ਾ ਵਿਭਾਗ ਪੰਜਾਬ ਜਿਹੜਾ ਹੈ 13 ਤਰੀਕ ਨੂੰ ਹਿੰਦੀ ਭਾਸ਼ਾ ਦਿਵਸ ਮਨਾਉਂਦਾ। ਉਸ ਦੇ ਪ੍ਰਧਾਨਗੀ ਮੰਡਲ ਦੇ ਵਿੱਚ ਜਿਹੜਾ ਹੈ ਉਹ ਇੱਕ ਡਾਕਟਰ ਹੁਕਮ ਚੰਦ ਨਾਂ ਦਾ ਬੰਦਾ, ਪਹਾੜੀ ਮੰਡੀ ਦਾ, ਉਹ ਹੈ। ਕੋਈ ਪੰਛੀ ਆ ਗਿਆ ਵਿੱਚ, ਔਰ ਉਸ ਦੇ ਮੌਕੇ ਦੇ ਉੱਤੇ ਹੁਕਮ ਚੰਦ ਰਾਜਪਾਲ ਉਹਦਾ ਨਾਂ ਹੈ। ਔਰ ਇਹ ਕਿਉਂਕਿ ਇਹ ਪ੍ਰੈਸ ਰਿਲੀਜ਼ ਕੇਂਦਰੀ ਪੰਜਾਬੀ ਲੇਖਕ ਸਭਾ ਨੇ ਕੱਢੀ ਹੈ ਕਿ ਕਿਵੇਂ ਪੰਜਾਬੀ ਜ਼ਬਾਨ ਬਾਰੇ ਉਸ ਹਿੰਦੀ ਭਾਸ਼ੀ ਡੇ ਦੇ ਉੱਤੇ ਭਾਸ਼ਾ ਵਿਭਾਗ ਪੰਜਾਬ ਦੇ ਉਸ ਫੰਕਸ਼ਨ ਦੇ ਵਿੱਚ ਕੀ ਕਿਹਾ ਗਿਆ। ਮੈਂ ਉਹਨਾਂ ਦੀ ਪ੍ਰੈਸ ਰਿਲੀਜ਼, ਹਿੰਦੀ ਲੇਖਕਾਂ ਨੇ ਦਿੱਤੀ ਪੰਜਾਬੀ ਨੂੰ ਧਮਕੀ, 2 ਸਾਲ ਰੁਕੋ ਫਿਰ ਦੱਸਾਂਗੇ ਕਿ ਹਿੰਦੀ ਕੀ ਹੈ। ਦੇਖੋ ਹੁਣ ਉਸ ਫੰਕਸ਼ਨ ਦੇ ਵਿੱਚ ਇੱਕ ਪੰਛੀ ਨਾਂ ਦਾ ਕਵੀ ਜਿਹੜਾ ਕਦੇ ਪੰਜਾਬੀ 'ਚ, ਹੁਣ ਉਰਦੂ ਤੇ ਹਿੰਦੀ ਦਾ ਬਣਿਆ ਹੋਇਆ ਹੈ, ਉਹਨੇ ਕਿਹਾ ਕਿ ਜੀ ਰਚਨਾ ਤਾਂ ਹਿੰਦੀ 'ਚ ਹੀ ਹੋ ਸਕਦੀ ਹੈ, ਬਾਕੀ ਪੰਜਾਬੀ ਜ਼ਬਾਨ ਤਾਂ ਗਾਲੀ ਗਲੋਚ ਔਰ ਇਹ ਤਾਂ ਗਵਾਰਾਂ ਦੀ ਜ਼ਬਾਨ ਹੈ। ਹੁਣ ਜੋ ਇਹ ਭਾਸ਼ਾ ਵਿਭਾਗ ਪੰਜਾਬ ਦਾ, ਉਸ ਪੰਜਾਬ 'ਚ ਜਿਹੜਾ ਲੈਂਗੁਏਜ ਤੇ ਬੇਸਡ ਰੀਆਰਗੇਨਾਈਜ਼ ਹੋਇਆ, ਜਿਹਦੀ ਸਟੇਟ ਲੈਂਗੁਏਜ ਪੰਜਾਬੀ ਹੈ, ਉੱਥੇ ਗੜ੍ਹ ਦੇ ਵਿੱਚ ਬੈਠ ਕੇ ਇਹ ਉਹ ਕਹਿ ਰਿਹਾ। ਹੁਣ ਜਦੋਂ ਉਹਨੂੰ ਕਾਊਂਟਰ ਕਰਨ ਲੱਗਿਆ, ਜਿਹੜੇ ਉਸ ਦੇ ਮੌਕੇ ਦੇ ਉੱਤੇ ਉਹਨਾਂ ਨੇ ਆਪਣੇ ਵਿਊ ਦਿੱਤੇ। ਭਾਸ਼ਾ ਵਿਭਾਗ ਪੰਜਾਬ ਵੱਲੋਂ 13 ਸਤੰਬਰ ਨੂੰ ਹਿੰਦੀ ਭਾਸ਼ੀ ਦਿਵਸ ਬਾਰੇ ਸਮਾਗਮ ਕੀਤਾ ਗਿਆ, ਜਿਹਦੀ ਪ੍ਰਧਾਨਗੀ ਡਾਕਟਰ ਹੁਕਮਚੰਦ ਰਾਜਪਾਲ ਨੇ ਕੀਤੀ। ਫਿਰ ਉਹਨਾਂ ਨੇ ਦਿੱਤਾ ਵੀ ਕਿਹੜੇ-ਕਿਹੜੇ ਲੋਕ ਉੱਥੇ ਬੈਠੇ ਸੀ, ਜਿਨ੍ਹਾਂ 'ਚ ਡਾਕਟਰ ਰਤਨ ਸਿੰਘ ਜੱਗੀ, ਕਰਮਜੀਤ ਕੌਰ ਡਾਇਰੈਕਟਰ ਭਾਸ਼ਾ ਵਿਭਾਗ, ਇਹ ਵੀ ਸਿੱਖ ਬੀਬੀ ਹੈ ਜਿਹੜੀ ਭਾਸ਼ਾ ਵਿਭਾਗ ਦੀ ਡਾਇਰੈਕਟਰ ਹੈ, ਡਾਕਟਰ ਤੇਜਵੰਤ ਮਾਨ ਪ੍ਰਧਾਨ ਪੰਜਾਬ ਕੇਂਦਰੀ ਲੇਖਕ ਸਭਾ ਸ਼ਾਮਲ ਸਨ। ਇਸ ਸਮਾਗਮ ਵਿੱਚ ਹਿੰਦੀ ਹਿੰਦੁਸਤਾਨ ਦੇ ਏਜੰਡੇ ਨੂੰ ਲਾਗੂ ਕਰਨ ਲਈ ਪੰਜਾਬੀ ਭਾਸ਼ਾ ਨੂੰ ਗਾਲੀ ਗਲੋਚ ਤੇ ਝਗੜਾਲੂ ਭਾਸ਼ਾ ਵਜੋਂ ਪੇਸ਼ ਕੀਤਾ ਗਿਆ। ਔਰ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਡਾਕਟਰ ਤੇਜਵੰਤ ਮਾਨ ਸੀ, ਉਹ ਉੱਠੇ, ਉਹਨਾਂ ਨੇ ਪ੍ਰੋਟੈਸਟ ਕੀਤਾ। ਉਹਨਾਂ ਨੇ ਕਿਹਾ ਕਿ ਹਰ ਜ਼ਬਾਨ ਦਾ ਆਪਣਾ ਰੰਗ ਤੇ ਆਪਣਾ ਮੁਹਾਵਰਾ ਹੁੰਦਾ ਹੈ। ਪੰਜਾਬੀ ਜ਼ਬਾਨ ਜਿਸ 'ਚ ਗੁਰੂ ਗ੍ਰੰਥ ਸਾਹਿਬ ਵਰਗੀ ਮਹਾਨ ਰਚਨਾ ਹੋਈ, ਵਾਰਿਸ ਸ਼ਾਹ ਦੀ ਹੀਰ ਵਰਗੀ ਤਹਿਜ਼ੀਬੀ ਕਿੱਸਾਕਾਰੀ ਹੋਈ ਹੋਵੇ, ਸ਼ਾਹ ਹੁਸੈਨ, ਬੁੱਲੇ ਸ਼ਾਹ ਵਰਗੀ ਸੂਫੀਆਨਾ ਸ਼ਾਇਰੀ ਹੋਈ ਹੋਏ, ਲੰਘ ਆ ਜਾ ਪਤਨ ਝਨਾ ਦਾ ਯਾਰ, ਲੰਘ ਆ ਜਾ ਪਤਨ ਝਨਾ ਦਾ ਵਰਗੇ ਗੀਤ ਲਿਖੇ ਹੋਣ, ਕਿਸ ਤਰ੍ਹਾਂ ਗਾਲੀ ਗਲੋਚ ਦੀ ਜ਼ਬਾਨ ਕਹੀ ਜਾ ਸਕਦੀ ਹੈ? ਕਿ ਤੁਹਾਨੂੰ ਸ਼ਰਮ ਨਹੀਂ ਆਉਂਦੀ? ਇਹ ਉਹਨਾਂ ਨੇ ਕਿਹਾ। ਔਰ ਜੋ ਹੀ ਉਹਨਾਂ ਨੇ ਡਾਕਟਰ ਮਾਨ ਨੇ ਹਿੰਦੀ ਉਹਨਾਂ ਨੇ ਕਿਹਾ ਜੀ ਠੀਕ ਹੈ, ਹਿੰਦੀ ਦਾ ਤੁਸੀਂ ਕਰੋ ਵਿਕਾਸ, ਪਰ ਪੰਜਾਬੀ ਜ਼ਬਾਨ ਨੂੰ ਭੰਡਣ ਦਾ ਜਾਂ ਇਸ ਮੌਕੇ ਤੇ
ਤੁਹਾਡਾ ਕੋਈ ਬਣ ਨਹੀਂ ਬਣਦਾ। ਉਹਨਾਂ ਨੇ ਕਿਹਾ ਜੀ ਪਹਿਲਾਂ ਜਿਹੜੀ ਆਮ ਲੋਕਾਂ ਦੀ ਜ਼ੁਬਾਨ ਸੀ ਪ੍ਰਕਿਰਤ ਤੇ ਅਪਭ੍ਰੰਸ਼ ਉਹਨੂੰ ਸੰਸਕ੍ਰਿਤ ਖਾ ਗਈ। ਹੁਣ ਦੱਸੋ ਭਾਰਤ ਦੇ ਵਿੱਚ ਕੌਣ ਸੰਸਕ੍ਰਿਤ ਬੋਲਦਾ ਹੈ? ਫਿਰ ਸੰਸਕ੍ਰਿਤ ਨੂੰ ਹਿੰਦੀ ਖਾ ਗਈ। ਹਿੰਦੀ ਕਿਹੜੀ ਥਾਂ ਤੇ ਬੋਲੀ ਜਾਂਦੀ? ਲੋਕਾਂ ਦੀਆਂ ਆਪਣੀਆਂ ਜ਼ਬਾਨਾਂ ਨੇ, ਲੋਕ ਆਪਣੀ ਮਦਰ ਟੰਗ 'ਚ ਗੱਲ ਕਰਦੇ ਨੇ। ਤੁਸੀਂ ਕਹਿ ਰਹੇ ਹੋ ਜੀ ਸਾਰਾ ਦੇਸ਼ ਹਿੰਦੀ ਬੋਲ ਰਿਹਾ। ਔਰ ਉਹਨਾਂ ਨੇ ਕਿਹਾ ਵੀ ਕੋਈ ਜਿਹੜੀ ਅੱਜ ਦੇ ਪਾਠ ਜਦੋਂ ਅਜੇ ਡਾਕਟਰ ਤੇਜਵੰਤ ਮਾਨ ਆਪਣੀ ਗੱਲ ਕਰ ਹੀ ਰਹੇ ਸੀ ਤੇ ਚੰਡੀਗੜ੍ਹ ਤੋਂ ਆਏ ਕੁਝ RSS ਦੇ ਕਾਰਕੁਨਾਂ ਨੇ ਰੌਲਾ ਪਾਣਾ ਸ਼ੁਰੂ ਕਰ ਦਿੱਤਾ ਤੇ ਪ੍ਰਧਾਨਗੀ ਮੰਡਲ ਦੇ ਡਾਕਟਰ ਹੁਕਮਚੰਦ ਰਾਜਪਾਲ ਨੇ ਇਹ ਧਮਕੀ ਦਿੱਤੀ ਕਿ 2 ਸਾਲ ਰੁਕੋ ਫਿਰ ਦੱਸਾਂਗੇ ਕਿ ਹਿੰਦੀ ਕੀ ਹੈ। ਹੁਣ ਭਾਸ਼ਾ ਵਿਭਾਗ ਪੰਜਾਬ ਦਾ ਫੰਕਸ਼ਨ ਹੈ, ਡਾਕਟਰ ਹੁਕਮਚੰਦ ਰਾਜਪਾਲ ਪ੍ਰਿਜ਼ਾਈਡ ਕਰ ਰਿਹਾ ਹੈ। ਇੱਕ ਹੋਰ ਲੇਖਕ ਪੰਜਾਬੀ ਨੂੰ ਗਵਾਰਾ, ਝਗੜਾਲੂ, ਗਾਲੀ ਗਲੋਚ ਦੀ ਜ਼ਬਾਨ ਕਹਿ ਰਿਹਾ ਹੈ। ਇੱਕ ਸਿੱਖ ਆਥਰ ਰਾਈਟਰ ਜਿਹੜਾ ਉਹਨੂੰ ਚੈਲੰਜ ਕਰ ਰਿਹਾ ਤੇ ਜਿਹੜਾ ਪ੍ਰਧਾਨਗੀ ਮੰਡਲ ਵਾਲਾ ਉਹ ਕਹਿ ਰਿਹਾ ਕੋਈ ਗੱਲ ਨਹੀਂ 2 ਸਾਲ ਰੁਕ ਜਾਓ ਫਿਰ ਤੁਹਾਨੂੰ ਅਸੀਂ ਦੱਸਾਂਗੇ ਕਿ ਹਿੰਦੀ ਜ਼ਬਾਨ ਕੀ ਹੈ। ਦੇਖੋ ਹੁਣ ਹੋਰ ਕੀ ਹੁੰਦਾ ਉਹ ਜਿਵੇਂ ਇੱਕ ਕੋਟ ਅੱਜ ਘੁੰਮ ਰਹੀ ਸੀ ਕਿ ਜੇ ਤੁਹਾਨੂੰ ਮੇਰੀ ਜ਼ਬਾਨ ਪਸੰਦ ਨਹੀਂ ਹੈ ਤੇ ਫਿਰ ਜ਼ਾਹਰ ਹੈ ਕਿ ਤੁਸੀਂ ਮੇਰੀ ਧਰਤੀ ਨੂੰ ਬਿਲੋਂਗ ਨਹੀਂ ਕਰਦੇ, ਤੁਸੀਂ ਮੇਰੀ ਧਰਤੀ ਤੇ ਕਬਜ਼ਾ ਜਮਾਇਆ ਹੋਇਆ। ਹੁਣ ਇਸ ਤੋਂ ਵੱਧ ਕੇ ਹੋਰ ਕੀ ਜਿਹੜੀ ਹੈ ਪੰਜਾਬੀ ਜ਼ਬਾਨ ਦੀ ਨਹੀਂ, ਇਹ ਸਿੱਖ ਕੌਮ ਦੀ, ਪੰਜਾਬ ਦੇ ਲੋਕਾਂ ਦੀ ਤੋਹੀਨ ਹੈ ਕਿ ਉੱਥੇ ਆ ਕੇ RSS ਦਾ ਇਸ ਕਿਸਮ ਦਾ ਏਜੰਡਾ ਜਿਹੜਾ ਹੈ। ਔਰ ਇਹੀ RSS ਹੈ ਜਿਹਦੇ ਪੰਜਾਬੀ ਹਿੰਦੂਆਂ ਨੇ ਆਪਣੀ ਮਾਂ ਬੋਲੀ ਤੋਂ ਇਨਕਾਰ ਕੀਤਾ ਸੀ ਔਰ ਹਿੰਦੀ ਬੋਲ ਕੇ 1951 ਦੀ ਸੈਂਸਸ, 1961 ਦੀ, ਔਰ ਉਹਦੇ 'ਚ ਉਹ ਹਿੰਦੀ ਬੋਲ ਰਹੀਆਂ ਹੁੰਦੀਆਂ, ਪੰਜਾਬੀ ਬੋਲ ਕੇ ਜਿਹੜੀ ਆਪਣੀ ਜ਼ਬਾਨ ਹਿੰਦੀ ਲਿਖ ਰਹੇ ਕਿ ਜੀ ਹਮਾਰੀ ਜ਼ਬਾਨ ਤੋਂ ਹਿੰਦੀ ਹੈ। वो कहें जी बीबी जी बोलता सी पंजाबी रहो, नहीं नहीं अब हमने भी वाह वाह हिंदी सीख ली है। उन्होंने कहा जी करते क्या हो जी, हम तो लौडे वेड़े दाल धर देते हैं, हौली हौली रीझती रहती है, हम तो घरों में ही होते हैं। ਹੁਣ ਇਹ ਹਾਲ ਵਾਲੇ ਜਿਹੜੇ ਲੋਕ ਨੇ ਇਹਦੇ ਬਾਵਜੂਦ ਪੰਜਾਬੀ ਸੂਬਾ ਬਣਿਆ ਸਿੱਖਾਂ ਦੀ ਉਸ ਐਜੀਟੇਸ਼ਨ ਦੀ ਬਦੌਲਤ ਔਰ ਅੱਜ ਇਸ ਹੱਦ ਤੱਕ ਅਸੀਂ ਆ ਕੇ ਖਲੋ ਗਏ। ਔਰ ਮੈਂ ਬਾਬਾ ਨਜ਼ਮੀ ਸਾਡੇ ਲਹਿੰਦੇ ਪੰਜਾਬ ਦੇ ਬੜੇ ਜਿਹੜੇ ਨੇ ਉਮਦਾ ਸ਼ਾਇਰ ਨੇ, ਉਹਨਾਂ ਦਾ ਜਦੋਂ ਪੜ੍ਹਨ ਦਾ ਅੰਦਾਜ਼ ਵੀ ਹੁੰਦਾ ਉਹ ਜਿਹੜਾ ਕਮਾਲ ਹੁੰਦਾ। ਔਰ ਉਹ ਜਿਵੇਂ ਧੜੱਲੇ ਦੇ ਨਾਲ ਗੱਲ ਕਰਦੇ ਨੇ, ਉਹਨਾਂ ਦੇ ਕਈ ਚੀਜ਼ ਜਿਹੜੇ ਨੇ ਜਿਹੜੇ ਹਿੰਮਤਾਂ ਵਾਲੇ ਉੱਗ ਪੈਂਦੇ ਨੇ, ਪਾੜ ਕੇ ਸੀਨਾ ਪੱਥਰਾਂ ਦਾ, ਔਰ ਇਸ ਕਿਸਮ ਦੇ ਉਹਨਾਂ ਦੇ ਸ਼ੇਅਰ ਨੇ। ਔਰ ਪੰਜਾਬੀ ਜ਼ੁਬਾਨ ਦੇ ਉੱਤੇ ਜਦੋਂ ਅੱਜ ਇਹ ਸਾਰੀ ਡਿਬੇਟ ਚੱਲ ਰਹੀ ਹੈ ਪਿਛਲੇ 2-3 ਦਿਨ ਤੋਂ, ਔਰ ਇੰਨਾ ਕੁ ਦਬਾਅ ਬਣਿਆ ਸਿੱਖਾਂ ਦਾ ਔਰ ਪੰਜਾਬੀ ਪਿਆਰਿਆਂ ਦਾ ਕਿ ਹੁਣ ਉਹਨੇ ਹੁਕਮਚੰਦ ਨੇ ਵੀ ਮਾਫੀ ਮੰਗੀ ਹੈ ਔਰ ਉਹ ਦੂਜੇ ਨੇ ਵੀ ਜਿਹੜਾ ਪੰਛੀ ਹੈ ਕਿ ਉਹਨੂੰ ਵੀ ਲੱਗਦਾ ਵੀ ਕਿਤੇ ਉਡਾ ਹੀ ਨਾ ਦੇਣ, ਪੰਛੀ ਹੈ, ਔਰ ਉਹ ਹੁਕਮਚੰਦ ਵੀ ਹੁਣ ਨੱਕ ਰਗੜ ਰਿਹਾ। ਪਰ ਇਹ ਗੱਲ ਜ਼ਹਿਨੀਅਤ ਦੱਸਦੀ ਹੈ ਕਿ ਵੀ ਤੁਸੀਂ ਕਿਸ ਹੱਦ ਤੱਕ ਜਿਹੜਾ ਉਹ ਉਹਨਾਂ ਦੇ ਅੰਦਰ ਨਫ਼ਰਤ ਹੈ ਔਰ ਕੀ ਕਰਨਾ ਚਾਹੁੰਦੇ ਨੇ। ਔਰ ਇਹ ਬਾਬਾ ਨਜ਼ਮੀ ਦੀ ਨਜ਼ਮ ਹੈ, ਅੱਖਰਾਂ ਵਿੱਚ ਸਮੁੰਦਰ ਰੱਖ, ਮੈਂ ਇਕਬਾਲ ਪੰਜਾਬੀ ਦਾ ਝਖੜਾਂ ਦੇ ਵਿੱਚ ਰੱਖ ਦਿੱਤਾ ਏ ਦੀਵਾ ਬਾਲ ਪੰਜਾਬੀ ਦਾ। ਇਹੀ ਝੱਖੜ ਨੇ। ਇਹ ਉਧਰ ਦੂਸਰੇ ਪਾਸੇ ਬਾਕੀ ਚੈਲੰਜ ਪੰਜਾਬੀ ਨੂੰ ਉਧਰ ਵੀ ਜਦੋਂ ਅਸੀਂ ਲਹਿੰਦੇ ਪੰਜਾਬ 'ਚ ਵੀ ਗੱਲ ਕਰਦੇ ਹਾਂ, ਇੱਥੇ ਵੀ ਕਈ ਜਿਹੜੇ ਸਾਡੇ ਪਾਕਿਸਤਾਨੀ ਭਰਾ ਬੜੀ ਸੋਹਣੀ ਪੰਜਾਬੀ 'ਚ ਗੱਲ ਕਰ ਰਹੇ ਹੁੰਦੇ ਨੇ, ਜਿਉਂ ਹੀ ਉਹਨਾਂ ਦੇ ਪਰਿਵਾਰ ਦੇ ਜੀ ਆਉਂਦੇ ਨੇ ਉਹਨਾਂ ਦੇ ਨਾਲ ਮੈਂ 2-3 ਮੌਕਿਆਂ ਤੇ ਦੇਖਿਆ ਇੱਕਦਮ ਉਹ ਉਰਦੂ 'ਚ ਰਿਵਰਟ ਹੋ ਜਾਂਦੇ ਨੇ। ਔਰ ਉਹਨਾਂ ਦੇ ਜਿਹੜੇ ਅਸਲ ਚਿੰਤਕ ਨੇ, ਜਿਹੜੇ ਫਿਲਾਸਫਰ ਨੇ, ਉਹ ਫਿਕਰਮੰਦ ਨੇ। ਉਹ ਕਹਿੰਦੇ ਕਿ ਜੀ ਸਾਡੇ 'ਚ ਵੀ ਇੱਕ ਤਹਿਜ਼ੀਬ ਜਿਹੜੀ ਆਪਣੀ ਅਸਲੀਅਤ ਨਾਲੋਂ ਟੁੱਟ ਕੇ ਆ ਗਈ ਕਿ ਜਦੋਂ ਕੋਈ ਸਾਡੀ ਦਾਦੀ, ਮਾਮੀ, ਨਾਨੀ, ਬਜ਼ੁਰਗ ਜਿਹੜੀ ਹੈ ਉਹ ਖਾਲਾ ਉਹ ਪਿੰਡ ਤੋਂ ਆਉਂਦੇ ਨੇ ਤੇ ਉਹ ਪੰਜਾਬੀ ਬੋਲਦੇ ਹੁੰਦੇ ਨੇ ਤਾਂ ਉਹਨਾਂ ਨੂੰ ਕਹਿੰਦੇ ਦਿਹਾਤੀ ਹੈ। ਔਰ ਇਹ ਠੀਕ ਨਹੀਂ ਹੈ। ਆਪਣੀ ਬੋਲੀ ਚੋਂ ਨੂੰ ਤੁਸੀਂ ਜੇ ਬੋਲੀ ਮਾਂ ਹੈ, ਮਾਂ ਤੋਂ ਬਾਅਦ ਮਾਂ ਨੇ ਜਿਸ ਜ਼ਬਾਨ 'ਚ ਤੁਹਾਨੂੰ ਲਡਿਆਇਆ, ਜਿਸ ਜ਼ਬਾਨ 'ਚ ਵਡਿਆਇਆ, ਜਿਸ ਜ਼ਬਾਨ 'ਚ ਪੁਚਕਾਰਿਆ, ਜਿਸ ਜ਼ਬਾਨ 'ਚ ਤੁਸੀਂ ਰੋਂਦਿਆਂ ਮਾਂ ਕਹਿੰਦੇ, ਉਹਦੇ ਨਾਲ ਤੁਸੀਂ ਕਿਵੇਂ ਨਾਤਾ ਤੋੜ ਸਕਦੇ ਹੋ? ਉਧਾਰ ਦੀ ਲਈ ਕੋਈ ਚੀਜ਼ ਕਿੰਨੀ ਕੁ ਦੇਰ ਤੁਹਾਡੀ ਹੁੰਦੀ ਹੈ। ਔਰ ਇਹੀ ਗੱਲ ਬਾਬਾ ਨਜ਼ਮੀ ਕਹਿ ਰਹੇ ਨੇ, ਝਖੜਾ ਅੱਖਰਾਂ ਵਿੱਚ ਸਮੁੰਦਰ ਰੱਖਾਂ, ਮੈਂ ਇਕਬਾਲ ਪੰਜਾਬੀ ਦਾ ਝਖੜਾਂ ਦੇ ਵਿੱਚ ਰੱਖ ਦਿੱਤਾ ਏ ਦੀਵਾ ਬਾਲ ਪੰਜਾਬੀ ਦਾ। ਲੋਕੀ ਮੰਗ ਮੰਗ ਕੇ ਆਪਣਾ ਬਹੁਲ ਬਣਾ ਕੇ ਬਹਿ ਗਏ ਨੇ,
ਅਸੀਂ ਤਾਂ ਮਿੱਟੀ ਕਰ ਦਿੱਤਾ ਏ ਸੋਨਾ ਗਾਲ ਪੰਜਾਬੀ ਪੰਜਾਬੀ ਦਾ ਅਭੀ ਆਪਣੇ ਬੋਲ ਇਹ ਸਾਰੇ ਦੂਸਰੀਆਂ ਜ਼ਬਾਨਾਂ ਤੇ ਅਸੀਂ ਆਪਣੇ ਸੋਨੇ ਨੂੰ ਜਿਹੜਾ ਉਹ ਮਿੱਟੀ ਬਣਾ ਕੇ ਰੱਖ ਦਿੱਤਾ ਹੈ। ਮਨ ਦਾ ਮਾਸ ਖਵਾ ਦਿੰਦਾ ਏ ਜਿਹੜਾ ਇਹਨੂੰ ਪਿਆਰ ਕਰੇ ਕੋਈ ਵੀ ਜਬਰਨ ਕਰ ਨਹੀਂ ਸਕਦਾ ਵਿੰਗਾ ਵਾਲ ਪੰਜਾਬੀ ਦਾ। ਇਹ ਫੇਕ ਹੈ ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਜਿਵੇਂ ਪੰਜਾਬ ਦੇ ਲਹਿੰਦੇ ਪੰਜਾਬ 'ਚ ਵੀ ਪੰਜਾਬੀ ਜ਼ਬਾਨ ਤੇ ਬੇਸਡ ਉਹਨਾਂ ਦੀ ਟੀਵੀ ਇੰਡਸਟਰੀ ਹੋਏ ਫਿਲਮ ਇੰਡਸਟਰੀ ਭਾਵੇਂ ਹੁਣ ਉਹਨਾਂ ਦਾ ਠੀਕ ਨਹੀਂ ਹੈ, ਗੀਤ ਗਾਣੇ ਜਿੰਨੇ ਮਰਜ਼ੀ ਹੋਰ ਗਾਣ ਅਲਟੀਮੇਟਲੀ ਜਦੋਂ ਫਿਰ ਪੰਜਾਬੀ ਚ ਆਉਂਦੇ ਨੇ ਉਹਨਾਂ ਦੀ ਪਪੂਲੈਰਿਟੀ ਜਿਹੜੀ ਹੈ ਉਹ ਸਤਵੇਂ ਅਸਮਾਨ ਤੇ ਜਾਂਦੀ ਹੈ। ਔਰ ਇਸੇ ਹੀ ਜਿਹੜਾ ਹੁਕਮ ਚੰਦ ਵਰਗੇ ਜਿਹੜੇ ਹੰਕਾਰੀ ਨੇ ਉਹਨਾਂ ਦੇ ਲਈ ਬਾਬਾ ਨਜ਼ਮੀ ਦੇ ਇਹ ਜਿਹੜੇ ਬੋਲ ਨੇ ਉਹ ਜ਼ਰਾ ਜ਼ਿਆਦਾ ਬਿਹਤਰ ਲੱਗਣਗੇ। ਆਪਣੇ ਮੂੰਹ ਨੂੰ ਡੱਕਾ ਲਾ ਓਏ ਸੀਧੇ ਸ਼ਾਹ, ਆਪਣੇ ਮੂੰਹ ਨੂੰ ਡੱਕਾ ਲਾ ਉਹ ਸੀਧੇ ਸ਼ਾਹ, ਇੰਜ ਨਾ ਆਪਣਾ ਕੱਦ ਵਧਾ ਉਹ ਸੀਧੇ ਸ਼ਾਹ, ਨਿੰਦਿਆ ਮੇਰੀ ਮਾਂ ਬੋਲੀ ਦੀ ਕਰਕੇ ਤੂੰ, ਦਿੱਤੀ ਹੈ ਆਪਣੀ ਜ਼ਾਤ ਵਿਖਾ ਉਹ ਸੀਬੇ ਸ਼ਾਹ, ਹੇਠ ਸਦਾ ਨਹੀਂ ਮੰਜਾ ਰਹਿਣਾ ਚੌਧਰ ਦਾ, ਰਜਵੀ ਲੱਭੇ ਜਰ ਕੇ ਖਾ ਓਏ ਸੀਧੇ ਸ਼ਾਹ। ਇਹ ਮੈਨੂੰ ਬਿਲਕੁਲ ਇਹ ਸਿੱਧਾ ਚੈਲੰਜ ਹੈ। ਨਿੰਦਿਆ ਮੇਰੀ ਮਾਂ ਬੋਲੀ ਦੀ ਕਰਕੇ ਤੂੰ, ਦਿੱਤੀ ਆ ਆਪਣੀ ਜ਼ਾਤ ਵਿਖਾ ਓਏ ਹੁਕਮਾ ਸ਼ਾਹ ਸੀਧੇ ਸ਼ਾਹ, ਹੇਠ ਸਦਾ ਨਹੀਂ ਮੰਜਾ ਰਹਿਣਾ ਚੌਧਰ ਦਾ। ਅੱਜ ਤੁਹਾਡੇ ਹੱਥ ਪਾਵਰ ਹੈ RSS ਹਿੰਦੂ ਤੋਂ ਵੀ, ਉਹ ਤੁਹਾਡੀ ਮੰਜੀ ਠੋਕਣੀ ਹੈ, ਪੰਜਾਬ ਵਾਲਿਆਂ ਨੇ ਠੋਕਣੀ ਹੈ, ਸਿੱਖਾਂ ਨੇ ਠੋਕਣੀ। ਕਸ਼ਮੀਰ 'ਚ ਤੁਸੀਂ 80 ਲੱਖ ਕੈਦੀ ਬਣਾ ਕੇ ਉਹਨਾਂ ਦੀ ਵਿਲ ਤੋੜ ਲਈ ਹੈ ਔਰ ਇਹ ਹਿੰਦੀ ਲਾਗੂ ਕਰੋਗੇ ਉੱਥੇ ਤਾਂ ਇਹ ਬਿਗਨਿੰਗ ਆਫ ਐਨ ਐਂਡ ਹੈ। ਇਹ ਜੋ ਕੁਝ ਕਰ ਰਹੇ ਨੇ ਇਹ ਆਪਣੀਆਂ ਜੜ੍ਹਾਂ 'ਚ ਹੀ ਤੇਲ ਦੇ ਰਹੇ ਨੇ। ਹੇਠ ਸਦਾ ਨਹੀਂ ਮੰਜਾ ਰਹਿਣਾ ਚੌਧਰ ਦਾ, ਰਜਵੀ ਲੱਭੇ ਜਰ ਕੇ ਖਾ ਓਏ ਸੀਤੇ ਸ਼ਾਹ। ਸੋ ਨਾਈਸ ਡਾਕਟਰ ਸਾਹਿਬ ਥਲੇ ਨੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। TV 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈਰਨਿਆਂ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।